ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ, ਨਲਕਿਆਂ ਦਾ ਪਾਣੀ ਇੱਥੇ ਸੌ ਜਾਂਦਾ ਰਾਤਾਂ ਨੂੰ। ਅੰਗਰੇਜ਼ਾਂ ਨੇ ਦਰਖਾਸਤਾਂ ਮੰਗੀਆਂ ਵੀ ਜਿਹੜੇ ਇਹਨੂੰ ਜ਼ਮੀਨ ਨੂੰ ਆਬਾਦ ਕਰਨਗੇ 100 ਸਾਲ ਵਾਸਤੇ ਨੂੰ ਲੀਜ਼ ਦੇ ਦਿੱਤੀ ਜਾਵੇਗੀ। ਓਕੇ। ਔਰ ਜਦੋਂ ਇਹ ਸਾਰੇ ਇਧਰੋਂ ਫਰੀਦਕੋਟ, ਜਲੰਧਰ, ਆਪਣਾ ਸਾਰੇ ਜਿਹੜੇ ਵੀ ਜੱਟ ਸਰਦਾਰ ਸਿੱਖ ਸਰਦਾਰ ਸਨ, ਉਹ ਉਧਰੋਂ ਆ ਕੇ ਫਿਰ ਉਹਨਾਂ ਨੇ ਇਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ। ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ, ਖਿਆਲਾਂ 'ਚ ਉਤਰੇ ਮੀਨਾਰਾਂ ਦੀ ਉਸਤਤ। ਉਹ ਯਾਰ ਸਟੇਟ ਆਫ ਦਾ ਆਰਟ ਚਬਾਰਾ, ਮੈਂ ਇੰਜ ਦਾ ਚਬਾਰਾ ਆਪਣੀ ਜ਼ਿੰਦਗੀ 'ਚ ਨਹੀਂ ਵੇਖਿਆ। 1 ਏਕੜ ਤੇ ਸੀ ਪੂਰਾ ਉਹ ਨਾ। ਹਾਂ, ਉਹ ਸਰਦਾਰ ਵਰਿਆਮ ਸਿੰਘ ਖੇੜੇ ਨੇ ਬਣਾਇਆ ਸੀ, ਵਿੱਚ ਸ਼ੀਸ਼ੇ ਵੀ ਲੱਗੇ ਹੋਏ ਸਨ। ਹਾਏ, ਉਹ ਹਰੇ ਜਿਹੇ ਸ਼ੀਸ਼ੇ ਹੁੰਦੇ ਸਨ, ਬੜੇ ਖੂਬਸੂਰਤ ਲੱਗਦੇ ਸਨ। 1 2 3 ਗੋ। ਬਾਬਾ ਫਰੀਦਗੰਜ ਸ਼ਕਰ ਦਾ ਸ਼ਲੋਕ ਹੈ ਕਿ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ। ਹਾਏ ਹਾਏ ਹਾਏ। ਤੇ ਉਦੋਂ ਨਾ ਘਰ ਕੱਚੇ ਹੁੰਦੇ ਸਨ ਲੇਕਿਨ ਲੋਕ ਸੱਚੇ ਹੁੰਦੇ ਸਨ। ਹਾਏ, ਰਿਸ਼ਤੇ ਪੱਕੇ ਹੁੰਦੇ ਸਨ, ਹੈਨਾ। ਘਰ ਪੱਕੇ, ਘਰ ਕੱਚੇ, ਲੋਕ ਸੱਚੇ, ਰਿਸ਼ਤੇ ਕੱਚੇ ਹੋ ਗਏ। ਇਹ ਜਿਹੜਾ ਪਿੰਡ ਸਾਡਾ ਪਿੰਡ ਸੀ ਨਾ, ਇਹ ਸਮਰਾਜ ਜੱਟ ਸੀ ਵਰਿਆਮ ਸਿੰਘ ਖੇੜਾ, ਫੌਜੀ ਰਿਟਾਇਰਡ ਸੀ। ਉਹ ਇੱਥੇ ਆਇਆ, ਉਹਨੇ ਨੂੰ ਆਬਾਦ ਕੀਤਾ। ਹੈਲੋ ਜੀ, ਕੀ ਹਾਲ ਚਾਲ? ਮੈਂ ਤੁਹਾਡਾ ਆਪਣਾ ਸਮੀ ਜੱਟ, ਤੇ ਅੱਜ ਦੇ ਨਵੇਂ ਵਲੌਗ 'ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ, ਮੁਹੱਬਤ ਤੇ ਸਵਾਗਤ। ਤੇ ਵਲੌਗ ਆਪਾਂ ਸਟਾਰਟ ਕਰ ਲਿਆ ਵਾ। ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਉਕਾੜੇ ਤੋਂ ਮਿੰਚਨਾਬਾਦ ਆਏ ਹੋਏ ਆ, ਅੱਕਾਂ ਵਾਲੀ ਪਿੰਡ, ਆਪਣੇ ਯਾਰ ਸ਼ਹਜ਼ਾਦ ਜੋਈਏ ਕੋਲ। ਤੇ ਅੱਜ ਦਾ ਜਿਹੜਾ ਵਲੌਗ ਆ, ਇੱਥੇ ਹੀ ਆਪਾਂ ਵਿਜ਼ਿਟ ਕਰਾਂਗੇ ਸ਼ਹਜ਼ਾਦ ਜੋਈਏ ਦਾ ਪਿੰਡ, ਆਪਣੇ ਯਾਰ ਦਾ। ਕਿੱਦਾਂ ਨਹੀਂ ਰਹੀ ਓਏ, ਵੀਡੀਓ ਬਣਦੀ ਪਈ ਆ। ਵੀਡੀਓ ਬਣਦੀ ਪਈ ਆ। ਟੂਲ ਤੇ ਵੀ ਜਾਣਾ ਵਾ। ਤੇ ਇਹਦਾ ਪਿੰਡ ਵੀ ਜਿਹੜਾ ਸਿੱਖਾਂ ਦਾ ਪਿੰਡ ਸੀ ਪੁਰਾਣਾ, ਤੇ ਸਾਰੀ ਹਿਸਟਰੀ ਉਹਨੇ ਰਾਤੀ ਮੈਨੂੰ ਦੱਸੀ ਹੈ, ਨਾਲੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਜਿਹੜਾ ਸਾਰੀ ਦਿਹਾੜੀ ਦੀ ਰੂਟੀਨ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਜੁੜੇ ਰਹੋ ਆਪਣੇ ਸਮੀ ਜੱਟ ਦੇ ਨਾਲ। ਆਇਓ ਯਾਰ, ਮੇਰੇ ਨੇ ਹਵੇਲੀ ਬੜੀ ਸੋਹਣੀ ਰੰਗ ਕੀਤੀ ਹੈ, ਦੇਖੋ। ਤੇ ਇਹ ਵੀ ਤੁਹਾਨੂੰ ਨਾਲ ਜਿਹੜਾ ਵਿਜ਼ਿਟ ਕਰਾਉਂਦੇ ਆ ਮਾੜੀ ਜੀ। ਤੇ ਨਾਲੇ ਯਾਰ ਮੇਰਾ ਲੈਣ ਗਿਆ ਦੇਸੀ ਘਿਓ ਦੇ ਪਰਾਠੇ। ਮੈਂ ਨਹਾ ਨੂੰ ਲਿਆ, ਫਰੈਸ਼ ਹੋ ਗਿਆ, ਦੇਸੀ ਘਿਓ ਦੇ ਪਰਾਠੇ ਲੈਣ ਗਿਆ ਵਾ। ਨਾਲ ਜੋ ਵੀ ਆ ਗਿਆ ਜੀ ਬਿਸਮਿਲ੍ਲਾ, ਮੈਨੂੰ ਦੱਸ ਕੇ ਗਿਆ, ਕਹਿੰਦਾ ਦੇਸੀ ਘਿਓ ਦੇ ਪਰਾਠੇ ਲੈਣ ਚੱਲਾਂ ਤੇਰੇ ਵਾਸਤੇ। ਤੇ ਇਹ ਹਵੇਲੀ ਬਣਾਈ ਆ ਸੋਹਣੀ। ਇੱਧਰ ਪਰਾਂ ਰਹਿਸ਼ ਰੱਖੀ ਹੈ ਫੈਮਲੀ ਨਾਲ। ਆਹ ਕਿਆ ਬਾਤ ਹੈ। ਤੇ ਗਰਮੀ ਤਾਂ ਹੈ ਹੀ ਆ, ਤੁਹਾਨੂੰ ਪਤਾ ਵਾ ਸਾਰਿਆਂ ਨੂੰ। ਕੱਲ੍ਹ ਵੀ ਬੜੀ ਗਰਮੀ ਸੀ, ਅੱਜ ਵੀ ਗਰਮੀ ਹੈ ਹੀ ਆ। ਜੁੜੇ ਰਹੋ ਅੱਜ ਦੇ ਬਲੌਗ ਦੇ ਨਾਲ। ਆਉਂਦਾ ਜਾਈਆ ਫਿਰ ਉਹਦੇ ਨਾਲ ਵੀ ਗੱਲਬਾਤ ਸਾਂਝੀ ਕਰਦੇ ਹਾਂ, ਨਾਲੇ ਪਿੰਡ ਬਾਰੇ, ਉਹਦੇ ਬਾਰੇ, ਠੀਕ ਹੈ। ਅਤੇ ਨਾਲੇ ਅਸੀਂ ਨਿਕਲਾਂਗੇ, ਘੁੰਮਾ ਫਿਰਾਂਗੇ, ਲੋਕਲ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਵੀ ਜਿਹੜਾ ਗੱਲਬਾਤ ਕਰਾਂਗੇ। ਅਤੇ ਨਾਲੇ ਅੱਜ ਟੂਲ 'ਤੇ ਵੀ ਜਾਵਾਂਗੇ, ਇੰਜੋਏਮੈਂਟ ਵੀ ਕਰਾਂਗੇ। ਲਵ ਯੂ ਸਾਰਿਆਂ ਨੂੰ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਮੈਂ ਦੱਸਦਾ ਸੀ, ਮੈਂ ਕਿਹਾ ਮੇਰਾ ਯਾਰ ਨਾ ਦੇਸੀ ਘਿਓ ਵਾਲੇ ਪਰਾਠੇ ਲੈਣ ਗਿਆ ਹੈ। ਆਹਾ ਹਾ, ਨਾਲ ਹੈਗੀ ਜੀ ਦਹੀਂ ਵਿੱਚ ਚੀਨੀ, ਤੇ ਨਾਲ ਜਿਹੜਾ ਆਂਡਾ ਫਰਾਈ, ਤੇ ਨਾਲ ਮੈਂ ਕਿਹਾ ਮੇਰੇ ਵੀਰੋ ਓਏ ਹੋਏ ਹੋਏ ਹੋਏ। ਠੀਕ ਹੈ, ਤੇ ਲਓ ਜੀ, ਹੁਣ ਜਿਹੜਾ ਨਿਕਲੀਏ ਵਿਜ਼ਿਟ ਕਰਨ ਵਾਸਤੇ, ਸ਼ੁਰੂ ਕਰੀਏ ਆਪਣਾ ਰੌਲਾ ਰੱਪਾ। ਤੇ ਯਾਰ ਆਪਣਾ ਆ ਗਿਆ ਵਾ ਨਾਲ ਕੀ ਲੈ ਕੇ? ਅੰਬ। ਅੰਬ ਅਸੀਂ ਤੁਹਾਨੂੰ ਦੱਸਿਆ ਵੀ ਟੂਲ ਤੇ ਵੀ ਜਾਣਾ ਵਾ।
ਮੈਂ ਅੰਬ ਲੈਣ ਆਇਆ ਤੂੰ। ਆਹੋ ਟੂਲ ਤੇ ਵੀ ਜਾਣਾ ਵਾ, ਫਿਰ ਅਸੀਂ ਕਿਹਾ ਜਿਹੜਾ ਨਾ ਅੰਬ ਨਾਲ ਲੈ ਜਾਈਏ। ਤੇ ਪਿੰਡ ਦੇ ਬਾਰੇ ਤੁਹਾਨੂੰ ਦੱਸਿਆ ਸੀ ਵੀ ਯਾਰ ਮੇਰੇ ਦਾ ਪੁਰਾਣਾ ਪਿੰਡ ਆ, ਤੇ ਆਓ ਪਤਾ ਕਰਦੇ ਆ ਕਿੰਨਾ ਕੁ ਪੁਰਾਣਾ ਪਿੰਡ ਆ। ਨਾਲੇ ਮੈਂ ਦੱਸਿਆ ਸੀ ਵੀ ਸਿੱਖਾਂ ਦਾ ਸਾਰਾ ਪਿੰਡ ਸੀ, ਤੇ ਯਾਰ ਮੇਰੇ ਕੋਲੋਂ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆ। ਫਿਰ ਨਿਕਲ ਕੇ ਪਿੰਡ ਵਾਲੇ ਲੋਕਾਂ ਨੂੰ ਵੀ ਮਿਲਾਂਗੇ ਤੇ ਫਿਰ ਜਾਵਾਂਗੇ ਟੂਲ ਤੇ। ਹਾਂਜੀ ਹਾਂਜੀ ਵੀਰ ਜੀ, ਕਿੰਨੇ ਇਹ ਪਿੰਡ ਕਾਫੀ ਪੁਰਾਣਾ ਹੈ ਨਾ। ਇਹ 1800 ਤੇ ਜਿਹੜੇ ਪਿੰਡ ਬਣੇ ਨੇ ਨਾ, ਹਾਂ ਇਹ ਬਾਅਦ ਦੇ ਵਿੱਚ ਇੱਕ ਮੁਨਜ਼ਮ ਪਿੰਡ ਬਣੇ ਨੇ। ਇਹ ਜਦੋਂ ਆਬਾਦਕਾਰੀ ਹੋਈ ਸੀ ਇੱਥੇ ਨਾ ਰਿਆਸਤ ਭਾਵਲਪੁਰ ਦੇ ਵਿੱਚ, ਇਹ 57 ਤੋਂ ਬਾਅਦ ਦੀ ਗੱਲ ਹੈ। ਓਕੇ ਹਾਂ ਮਤਲਬ ਹੈ ਨਾ ਇਹਨੂੰ 1867 ਹਾਂ 67 ਦੇ ਲਗਭਗ ਨੇ, ਬਿਲਕੁਲ ਐਵੇਂ ਹੀ ਦੱਸਦੇ ਨੇ। ਅੱਛਾ ਇਹ ਜਿਹੜਾ ਪਿੰਡ ਸਾਡਾ ਪਿੰਡ ਸੀ ਨਾ, ਇਹ ਸਮਰਾਜ ਜੱਟ ਸੀ ਵਰਿਆਮ ਸਿੰਘ ਕੈੜਾ, ਫੌਜੀ ਰਿਟਾਇਰਡ ਸੀ। ਉਹ ਇੱਥੇ ਆਇਆ, ਉਹਨੇ ਨੂੰ ਆਬਾਦ ਕੀਤਾ। ਫਿਰ ਵਰਿਆਮ ਸਿੰਘ ਦੀ ਇੱਥੇ ਔਲਾਦ ਵੀ ਜਿਹੜੀ ਰਹੀ ਅੱਜ ਤੋਂ 6-7 ਸਾਲ ਪਹਿਲੇ। ਓਕੇ ਉਹਨਾਂ ਦੀ ਪੋਤੀ ਵੀ ਇਸ ਪਿੰਡ ਇੱਥੇ ਨੂੰ ਵਿਜ਼ਿਟ ਮਤਲਬ ਕਰਕੇ ਪਿੰਡ ਨਹੀਂ ਸੀ ਪਹਿਲਾਂ, ਜੰਗਲ ਜਾਂ ਪਹਿਲੇ ਜੰਗਲ ਸੀ। ਪਹਿਲੇ ਜੰਗਲ ਸੀ, ਫਿਰ ਆਬਾਦਕਾਰੀ ਹੋਈ ਨਾ। ਹਾਂ ਫਿਰ ਅੰਗਰੇਜ਼ਾਂ ਨੇ ਦਰਖਾਸਤਾਂ ਮੰਗੀਆਂ ਵੀ ਜਿਹੜੇ ਇਹਨੂੰ ਜ਼ਮੀਨ ਨੂੰ ਆਬਾਦ ਕਰਨਗੇ 100 ਸਾਲ ਵਾਸਤੇ ਉਹਨੂੰ ਲੀਜ਼ ਦੇ ਦਿੱਤੀ ਜਾਵੇਗੀ। ਓਕੇ ਔਰ ਜਦੋਂ ਇਹ ਸਾਰੇ ਇਧਰੋਂ ਫਰੀਦਕੋਟ, ਜਲੰਧਰ, ਆਪਣਾ ਸਾਰੇ ਜਿਹੜੇ ਵੀ ਜੱਟ ਸਰਦਾਰ ਸਿੱਖ ਸਰਦਾਰ ਸਨ, ਉਹ ਉਧਰੋਂ ਆ ਕੇ ਫਿਰ ਉਹਨਾਂ ਨੇ ਇਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ। ਔਰ ਨਾ ਉਹ ਕਹਿੰਦੇ ਨੇ ਕਿ ਅੰਗਰੇਜ਼ ਨਾ ਕੋਈ ਕਾਗਜ਼ ਪੱਤਰ ਨਹੀਂ ਵੇਖਦਾ ਸੀ, ਸਿਰਫ ਹੱਥ ਚੈੱਕ ਕਰਦਾ ਸੀ। ਹਾਏ ਮਤਲਬ ਉਹਨਾਂ ਦੇ ਹੱਥਾਂ ਤੋਂ ਹੀ ਪਤਾ ਲੱਗ ਜਾਂਦਾ ਸੀ ਕਿ ਇਹ ਲੋਕ ਕਈ ਵਾਹਣ ਵਾਲੇ ਨੇ, ਹਾਂ ਵੀ ਇਹ ਆਬਾਦ ਕਰਨਗੇ ਕਿ ਇਹ ਆਬਾਦ ਕਰ ਲੈਣ। ਮਿਹਨਤੀ ਹੁੰਦੇ ਨੇ ਸਰਦਾਰ, ਉਹਨੇ ਪੂਰਾ ਪਿੰਡ ਆਬਾਦ ਕਰ, ਪੂਰਾ ਪਿੰਡ ਉਹਨਾਂ ਨੇ ਆਬਾਦ ਕੀਤਾ। ਨਾਲ ਵਾਲੇ ਵੀ ਪਿੰਡ ਧਨ ਸਿੰਘ, ਲਾਲਾ ਅਮਰ ਸਿੰਘ, ਐਵੇਂ ਹੀ ਫਿਰ ਡਿਫਰੈਂਟ ਜਗ੍ਹਾ ਤੋਂ ਸਰਦਾਰ ਆਏ ਸੀ। ਹਾਂਜੀ ਸਾਰੇ ਪਿੰਡ ਨਾ ਟੋਟਲ ਸਰਦਾਰਾਂ ਦੇ ਪਿੰਡ ਸਨ। ਇੱਥੇ ਦਿਓਲ ਫੈਮਿਲੀ ਵੀ ਸੀ, ਬਿੰਡਰ ਫੈਮਿਲੀ ਵੀ ਸੀ। ਅੱਛਾ ਹਾਂਜੀ ਸਮਰਾ ਫੈਮਿਲੀ ਵੀ ਸੀ। ਠੀਕ ਹੈ ਨਾ, ਇਹ ਸਾਰੇ ਮਤਲਬ ਹੈ ਨਾ ਸੰਧੂ, ਹਾਂ ਇਹ ਸਾਰੇ ਜੱਟ ਕਬੀਲੇ ਸਨ ਇੱਥੇ ਆਬਾਦ। ਠੀਕ ਹੈ। ਤੇ ਉਹ ਚਬਾਰਾ ਤੁਸੀਂ ਕਹਿੰਦੇ ਸੀ ਇੱਥੇ ਹੁੰਦਾ ਸੀ ਯਾਰ, ਸਟੇਟ ਆਫ ਦਾ ਆਰਟ ਚਬਾਰਾ। ਮੈਂ ਇੰਜ ਦਾ ਚਬਾਰਾ ਆਪਣੀ ਜ਼ਿੰਦਗੀ 'ਚ ਨਹੀਂ ਵੇਖਿਆ। 1 ਏਕੜ ਤੇ ਸੀ ਪੂਰਾ ਉਹ ਨਾ। ਹਾਂ ਉਹ ਸਰਦਾਰ ਵਰਿਆਮ ਸਿੰਘ ਕੈੜੇ ਨੇ ਬਣਾਇਆ ਸੀ। ਵਿੱਚ ਸ਼ੀਸ਼ੇ ਵੀ ਲੱਗੇ ਹੋਏ ਸਨ। ਹਾਏ ਉਹ ਹਰੇ ਜਿਹੇ ਸ਼ੀਸ਼ੇ ਬੜੇ ਖੂਬਸੂਰਤ ਲੱਗਦੇ ਸਨ। ਉਹ ਨਾ ਮੈਂ ਤੁਹਾਨੂੰ ਥਾਂ ਵਿਖਾਵਾਂਗਾ ਵੀ ਉਹ ਕਿੱਥੇ ਸੀ, ਲੇਕਿਨ ਹੁਣ ਉਹ ਡਿਮੋਲਿਸ਼ ਕਰਤਾ ਇਹਨਾਂ ਨੇ, ਕੁਝ ਵੀ ਨਹੀਂ ਰਹਿ ਗਿਆ ਉੱਥੇ। ਉੱਥੇ ਤੇਰੀਆਂ ਬਚਪਨ ਦੀਆਂ ਯਾਦਾਂ ਨੇ ਹਨਾ? ਬਚਪਨ ਦੀਆਂ ਯਾਦਾਂ ਨੇ। ਮੈਨੂੰ ਯਾਦ ਹੈ ਸੀੜੀਆਂ ਸਨ, ਉਹਨਾਂ ਸੀੜੀਆਂ ਚੰਨਾ ਰਤੀਆਂ ਦੀਆਂ ਇਮਾਰਤਾਂ ਸਨ। ਅਸੀਂ ਉੱਤੇ ਚੁਬਾਰੇ ਤੇ ਖੇਡਦੇ ਸੀ, ਔਰ ਉਦੋਂ ਚੁਬਾਰੇ ਦੇ ਉੱਤੇ ਗੁਰਮੁਖੀ ਦੇ ਵਿੱਚ ਵੀ ਕੁਝ ਲਿਖਿਆ ਹੁੰਦਾ ਸੀ। ਹਾਏ, ਤੇ ਉਦੋਂ ਤੈਨੂੰ ਪੜ੍ਹਨਾ ਨਹੀਂ ਸੀ ਆਉਂਦਾ? ਹਾਂ, ਲੇਕਿਨ ਉਹ ਕਹਿੰਦੇ ਨੇ ਕਿ ਸਰਦਾਰ ਵਰਿਆਮ ਸਿੰਘ ਦਾ ਨਾਮ ਹੀ ਲਿਖਿਆ ਹੋਇਆ ਸੀ। ਕੀ ਬਾਤ। ਤੇ ਚਲੋ ਜੀ, ਇਹ ਸੀ ਪਿੰਡ ਦੀ ਡਿਟੇਲ ਥੋੜੀ ਜੀ। ਤੇ ਹੁਣ ਜਿਹੜਾ ਨਿਕਲ ਕੇ ਪਿੰਡ ਦੇ ਹੁਣ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨਾਲ ਵੀ ਥੋੜੀ ਲੈਕ ਸਲੈਕ ਕਰਦੇ ਆ, ਦੁਆ ਸਲਾਮ ਕਰਦੇ ਆ, ਤੇ ਨਾਲੇ ਫਿਰ ਜਿਹੜਾ ਅੱਗੇ ਦਾ ਸਫ਼ਰ ਜਿਹੜਾ ਨਾ ਜਾਰੀ ਕਰਦੇ ਆ ਟੂਲ ਦਾ, ਜੋ ਵੀ ਮਾਮਲਾ। ਆਇਓ ਫਿਰ ਮੇਰੇ ਨੂੰ। ਤਗੜਾ ਪਿੰਡ ਹੈ ਬਈ, ਪਿੰਡ ਕਾਫੀ ਵੱਡਾ। ਹਾਂ ਤੁਹਾਨੂੰ ਮਿਲਾਉਂਦੇ ਆ ਇੱਕ ਨਾ, ਸਾਡੇ ਬਹੁਤ ਪਿਆਰੇ ਕਾਰੀਗਰ ਨੇ। ਅੱਛਾ, ਕਦ ਦਿਨੇਸ਼ ਸਾਹਿਬ, ਏਸੀ ਦੇ ਏਸੀਆਂ ਦੇ ਕਾਰੀਗਰ। ਵਾਹ, ਇਹਦਾ ਮਤਲਬ ਪਿੰਡ ਤਗੜਾ ਹੀ ਹੈ ਬਈ। ਸਾਡਾ ਯਾਰ ਵਾਲਾ ਪਿੰਡ ਮਤਲਬ ਤਗੜਾ ਹੀ ਹੈ ਬਈ, ਏਸੀਆਂ ਦੇ ਕਾਰੀਗਰ ਵੀ ਹੈਗੇ ਨੇ। ਕੀ ਹਾਲ? ਉਹ ਬੰਦਾ ਤੇ ਹੈ ਨਹੀਂ ਆ ਦੁਕਾਨ ਵਾਲਾ ਨਾ। ਹਾਂ ਗਿਆ ਕਿਤੇ, ਉਹਨਾਂ ਬਾਹਰੋਂ ਸਮਾਨ ਸਮੂਨ ਲਿਆਂਦਾ। ਖੱਖੜੀਆਂ ਤੇ ਪੁੱਟਾਂ ਜਿਹਨੂੰ ਕਹਿੰਦੇ ਆਪਾਂ। ਹਾਂ ਪੁੱਟਾਂ, ਖੱਖੜੀਆਂ ਕਹਿੰਦੇ। ਖੱਖੜੀਆਂ ਕਹਿੰਦੇ, ਅਸੀਂ ਪੁੱਟਾਂ ਹੀ ਕਹਿੰਦੇ ਆ। ਵਾਹ ਜੀ ਵਾਹ, ਖੱਟੀਆਂ ਮਿੱਠੀਆਂ ਨੇ ਜੀ, ਖੱਟੀਆਂ ਮਿੱਠੀਆਂ। ਅੱਛਾ ਜੀ, ਕੀ ਬਾਤ। ਖਾਂਦੇ ਨੇ ਜੀ? ਵਾਹ, ਇਹ ਮੋਟਰਸਾਈਕਲ ਤੇ ਭਾਈ ਲੈ ਕੇ ਆਉਂਦੇ ਨੇ ਹੈ? ਭਾਈ ਕਹਿੰਦੇ ਖਾਣੇ ਤੇ ਦੱਸੋ ਯਾਰ। ਹੁਣ ਆਪਣੇ ਕੋਲ ਅੰਬ ਹੈਗੇ ਨੇ, ਫਿਰ ਨਾ ਕੰਮ ਖੱਟਾ ਮਿੱਠਾ ਹੋ ਜਾਣਾ ਹਨਾ? ਕੀ ਬਾਤ ਹੈ। ਇਹ ਤੇਰੇ ਪਿੰਡ ਦਾ ਬਾਹਰਲੀ ਸਾਈਡ ਆ ਮਤਲਬ ਹਨਾ? ਜੀ ਉਹ ਨਹੀਂ ਨਾ ਆਬਾਦੀ ਆਉਂਦੀ ਤੇਰੇ ਪਿੰਡ 'ਚ? ਕਿਉਂ ਵੀ ਆਉਂਦੀ ਹੈ? ਨਹੀਂ ਹੈ, ਪਿੰਡ ਹੀ ਆ, ਸਕੂਲ ਹੈ ਨਾ ਅੱਗੇ। ਅੱਛਾ ਉਧਰ ਚੱਲੀਏ, ਇਧਰ ਚੱਲੀਏ ਜਦੋਂ ਕਹੇਗਾ। ਤੇ ਇਹ ਪੰਪ ਬਣਿਆ ਜੀ ਪਿੰਡ ਦੇ ਬਾਹਰ। ਤੇ ਹੁਣ ਆਪਾਂ ਟੂਬਲ ਤੇ ਚੱਲੇ ਆ ਪਹਿਲਾਂ। ਟਿਊਬਲ ਲਓ ਜੀ, ਇਹਨੇ ਗਲੀ ਇੱਕ ਕੱਢੀ ਆ ਤੇ ਸਿੱਧਾ ਪਹਿਲੇ ਨਾ ਟੂਬਲ ਤੇ ਜਾ ਰਹੇ ਆ ਅਸੀਂ। ਵਾਪਸੀ 'ਚ ਜਿਹੜਾ ਨਾ ਸਾਰਾ ਪਿੰਡ ਘੁੰਮਾਂਗੇ, ਥੋੜੀਆਂ ਗਲੀਆਂ ਜ਼ਿਆਦਾ। ਸਟਾਰਟ ਹੋ ਗਏ ਨੇ ਜੀ ਇੱਥੇ। ਇੱਕ ਪਹਿਲੇ ਟਿਊਬਲ ਆ ਗਿਆ ਇੱਕ। ਅੱਛਾ, ਇਹ ਮਾਮੂ ਕਾ ਹੈ, ਮੇਰੇ ਮਾਮਾ ਜੀ ਦਾ ਹੀ। ਅੱਛਾ, ਵਾਹ 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 ਵਾਹ। ਮਤਲਬ ਪੈਟਰੋਲ ਪੰਪ ਵੀ ਆਪਣਾ ਹੀ ਹੈ? ਹਾਂਜੀ। ਅੱਛਾ, ਟੂਬਲ ਸਟਾਰਟ ਹੋ ਗਏ ਨੇ, ਬੱਚੇ ਨਹਾਉਂਦੇ ਪਏ ਨੇ ਟੂਬਲਾਂ ਦੇ। ਤੇ ਆਪਣਾ ਟੂਬਲ ਕਿੰਨੀ ਕੁ ਦੂਰ ਹੈ? ਆਪਣਾ ਟਿਊਬਲ ਇੱਥੋਂ ਹੋਏਗਾ 5-7 ਕਿੱਲੇ, ਬਸ 10 ਕਿੱਲੇ ਬਸ। ਹਾਂ, ਤੇ ਫਿਰ ਆਪਾਂ ਮੋਟਰਸਾਈਕਲ ਕਰ ਲੈਂਦੇ।
ਬਸ ਤੁਰਨਾ ਹੈ ਨਾ ਆਪਾਂ ਐਕਸਰਸਾਈਜ਼ ਕਰਨੀ ਹਾਂ ਐਕਸਰਸਾਈਜ਼ ਕਰਨੀ ਹੈ ਠੀਕ ਹੈ ਰਾਤੀ ਗੁਰਚੇਤ ਭਾਈ ਕੀ ਕਹਿ ਰਿਹਾ ਤੁਹਾਨੂੰ ਤੁਹਾਡੇ ਮੂੰਹ ਬੜੇ ਵੱਡੇ ਵੱਡੇ ਰਾਤੀ ਅਸੀਂ ਭਾਈ ਗੁਰਚੇਤ ਨਾਲ ਗੱਲ ਕੀਤੀ ਏ ਤੇ ਉਹ ਕਹਿੰਦਾ ਜਿਹੜਾ ਨਾ ਜਿਮ ਜੁਮ ਜਾਇਆ ਕਰੋ, ਕਹਿੰਦਾ ਮੈਂ ਦੇਖੋ ਕਿੰਨਾ ਫਿੱਟ ਆ ਤੇ ਤੁਸੀਂ ਵੀ ਨਾ ਜਿਹੜਾ ਹੋਰ ਫਿੱਟ ਹੋਵੋ। ਇੰਨੇ ਵੀ ਨਹੀਂ ਯਾਰ ਵੱਡੇ ਹੈਗੇ, ਠੀਕ ਆ, ਮਤਲਬ ਇੰਨਾ ਕੁ ਭਾਰ ਬੰਦੇ ਦਾ ਕਹਿੰਦੇ 70-80 ਕਿਲੋ ਹੋਣਾ ਚਾਹੀਦਾ ਯਾਰ। ਫਿਰ ਰਹੇ ਆ ਡਾਇਰੈਕਟ ਟੂਲ ਤੇ ਹੀ ਲੈ ਕੇ ਜਾ ਰਹੇ ਆ ਦੋਸਤ। ਇਹ ਸਾਡਾ ਸਕੂਲ ਆ ਗਿਆ ਜੀ, ਇਹ ਸਕੂਲ ਆ ਗਿਆ, ਇਹ ਪ੍ਰਾਇਮਰੀ ਸਕੂਲ ਹੈ ਸਾਡਾ ਜੀ। ਇੱਥੇ ਵੱਡੇ ਭਾਈ ਮੇਰੇ ਕਾਸ਼ਫ ਸੈਨ ਸਾਹਿਬ, ਅੱਛਾ, ਉਹ ਇੱਥੇ ਦੇ ਹੈਡ ਮਾਸਟਰ ਨੇ। ਵਾਹ ਵਾਹ ਵਾਹ। ਅੱਕਾਂ ਵਾਲੀ ਹਾਂਜੀ, ਗਵਰਨਮੈਂਟ ਪ੍ਰਾਇਮਰੀ ਸਕੂਲ ਗਿਰੀਆਬਾਦ ਅੱਕਾਂ ਵਾਲੀ। ਵਾਹ ਵਾਹ ਵਾਹ। ਜਈਆਂ ਦੀ ਮਤਲਬ ਪਿੰਡ 'ਚ ਨਾ ਪੂਰੀ ਨੰਬਰਦਾਰੀ ਹੈ। ਜਦੋਂ ਨਾ ਇਹ ਲਿਖਵਾ ਰਹੇ ਸਨ ਨਾ ਦੀਵਾਰਾਂ ਤੇ ਚੌਕਿੰਗ ਕਰਵਾ ਰਹੇ ਸਨ, ਹਾਂ ਹਾਂ, ਤੇ ਮੈਂ ਇਹ ਸਾਰੇ ਵੇਖੋ ਨਾ प्रवास है दोनों की एक सी फजा में, करगस का जहाँ और है शही का जहाँ और। मैं क्या ना तुसी उर्दू शायरी ठीक है लिखवाओ, लेकिन ना बाबा फरीद का श्लोक लिखो। फिर बाबा फरीद का श्लोक लवाएंगे, फरीदा रोटी मेरी काट की। एक मिनट और अक्षे ਨੂੰ ਜ਼ਰਾ ਜਾ ਲੈਂਦੇ ਨੇ ਡੋਲਾ ਪਾ। ਇਹ ਕਿਹੜਾ ਸ਼ੇਰ ਹੈ? ਫਰੀਦਾ ਬਾਬਾ ਫਰੀਦ ਗੰਜ ਸ਼ਕਰ ਦਾ ਸ਼ਲੋਕ ਹੈ ਕਿ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ, ਆਹਾ ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ। ਹਾਏ ਹਾਏ ਹਾਏ, ਤੇ ਅੱਜ ਇੱਥੇ ਸ਼ਲੋਕ ਲਿਖੋ ਬਾਬਾ ਫਰੀਦ ਦਾ। ਇਹ ਬਿਲਕੁਲ ਸੱਚ ਲਿਖਿਆ ਬਾਬਾ ਫਰੀਦ ਜੀ ਨੇ, ਕਿਉਂਕਿ ਮੈਨੂੰ ਅੱਜ ਦੇਸੀ ਘਿਓ ਦਾ ਪਰਾਠਾ ਖਵਾ ਕੇ ਨਾ ਚੋਪੜੀ ਰੋਟੀ, ਤੇ ਹੁਣ ਜਿਹੜਾ ਨਾ ਪੈਦਲ 6-7 ਕਿੱਲੇ ਲੈ ਹਾਂ, ਉਹ ਤੁਸੀਂ ਹੁਣ ਦੁੱਖ ਸਹਿ ਰਹੇ ਹੋ। ਜਿੰਨਾ ਚੋਪੜੀ ਖਾਦੀ ਉਹਨਾਂ ਨੂੰ ਫਿਰ ਦੁੱਖ ਸਹਿਣੇ। ਅੱਛਾ, ਹਰ ਬੰਦੇ ਦਾ ਵੇਖੋ ਨਾ ਇੱਕ ਤਰੀਕਾ ਹੁੰਦਾ ਹੈ ਕਿਸੇ ਵੀ ਗੱਲ ਨੂੰ। ਉਹ ਜਿਵੇਂ ਤੁਸੀਂ ਹੁਣ ਕੀਤੀ, ਮੈਂ ਇਹ ਸ਼ਲੋਕ ਨਾ ਮੈਂ ਇੱਕ ਦੋਸਤ ਨੂੰ ਸੁਣਾਇਆ। ਹਾਂ, ਉਹਨੇ ਯਾਰ ਜਿਸ ਤਰੀਕੇ ਨਾਲ ਡਿਫਾਈਨ ਕੀਤਾ ਨਾ, ਮੈਨੂੰ ਵਾਕਈ ਬੜਾ ਅੱਛਾ ਲੱਗਾ। ਉਹਨੇ ਕਿਹਾ ਯਾਰ ਇਹ ਤਾਂ ਤਿੱਬ ਦੀ ਗੱਲ ਵੀ ਹੈ, ਹਕਮਤ ਦੀ ਗੱਲ ਵੀ ਹੈ, ਮੈਡੀਕਲ ਦੀ ਗੱਲ ਵੀ ਹੈ। ਮੈਂ ਕਿਵੇਂ? ਉਹਨੇ ਕਿਹਾ ਯਾਰ ਤੁਸੀਂ ਨਾ ਚੋਪੜੀ ਰੋਟੀ ਖਾਂਦੇ ਹੋ, ਕੋਲੇਸਟ੍ਰੋਲ ਵਾਲੀ ਰੋਟੀ ਖਾਂਦੇ ਹੋ। ਹਾਂ, ਉਹ ਤੁਸੀਂ ਰੋਟੀ ਖਾ ਲੈਂਦੇ ਹੋ, ਫਿਰ ਉਹ ਕੋਲੇਸਟ੍ਰੋਲ ਵੱਧਦਾ ਹੈ ਤੁਹਾਡੀਆਂ ਨਾੜਾਂ ਦੇ ਵਿੱਚ। ਬਿਲਕੁਲ ਜਿਹੜਾ ਚੋਪੜੀ ਖਾਂਦਾ ਫਿਰ ਦੁੱਖ ਵੀ ਸਹਿੰਦਾ ਹੈ। ਤੇ ਰੁੱਖੀ ਸੁੱਖੀ ਬਾਬਾ ਫਰੀਦ ਦਾ ਹੀ ਇੱਕ ਸ਼ੌਕ ਹੈ ਜੀ। ਮਿਹਰਬਾਨੀ ਬਾਤ ਇਹ ਦੂਸਰੇ ਤੀਸਰੇ ਬੰਦੇ ਨੇ ਪੁੱਛ ਲਿਆ ਆਪਾਂ ਨੂੰ। ਰੁੱਖੀ ਸੁੱਖੀ ਖਾਈ ਕੇ ਠੰਡਾ ਪਾਣੀ ਪੀ, ਵੇਖ ਖਾਈ ਚੋਪੜੀ ਨਾ ਤਰਸਾਈ ਜੀ। ਆਏ ਹਾਏ, ਰੁੱਖੀ ਸੁੱਖੀ ਖਾਓ, ਰੁੱਖੀ ਸੁੱਖੀ। ਵਾਹ ਤੁਹਾਡੇ ਤਨ ਬਦਨ ਵਾਸਤੇ ਵੀ ਠੀਕ ਹੈ, ਤੁਹਾਡੇ ਵੈਸੇ ਵੀ ਹਕਮਤ ਦੀ ਗੱਲ ਹੈ ਨਾ। ਹਕਮਤ ਦੀ ਗੱਲ ਹੈ। ਹਥਿਆਰਾ ਲੱਗ ਗਿਆ ਜੀ। ਵਾਹ ਵਾਹ ਵਾਹ, ਲੱਕੜੀਆਂ ਦੇ ਕਾਤਲ ਨੇ। ਲੱਕੜੀਆਂ ਦੇ ਘਰ ਇੱਥੇ ਲੋਕ ਆਉਂਦੇ ਨੇ ਲੱਕੜੀਆਂ ਚਰਾਉਣ। ਮੈਨੂੰ ਤਾਂ ਯਾਰ ਸੱਚੀ ਆਰੇ ਪੈੜੇ ਲੱਗਦੇ। ਅੱਛਾ, ਰੁੱਖ ਨਹੀਂ ਕੱਟਣੇ ਚਾਹੀਦੇ ਯਾਰ। ਆ ਰੁੱਖ ਅਸੀਂ ਕੱਟ ਕੇ ਆ ਗਰਮੀ ਵਧਾ ਰਹੇ। ਹਾਂ ਗਰਮੀ। ਔਰ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਵੀ ਹੈ ਨਾ, ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ। ਆਏ ਹਾਏ ਹਾਏ ਹਾਏ। ਰੁੱਖ ਜਿਹੜੇ ਨੇ ਨਾ ਜੀ, ਇਹ ਪੁੱਤਾਂ ਵਰਗੇ ਨੇ, ਮਾਵਾਂ ਵਰਗੇ ਨੇ, ਛਾਂ ਦਿੰਦੇ ਨੇ। ਕੀ ਬਾਤ ਹੈ, ਕੀ ਬਾਤ ਹੈ। ਔਰ ਫਿਰ ਵੇਖੋ ਸ਼ਮੀ ਭਾਈ, ਹੂੰ, ਆਪਾਂ ਨੂੰ ਇਹਨਾਂ ਰੁੱਖਾਂ ਵਾਂਗੂ ਹੋਣਾ ਚਾਹੀਦਾ ਹੈ। ਪੁੱਛੋ ਕਿਉਂ? ਇਹ ਰੁੱਖ ਖੜੋਤਾ ਹੈ ਨਾ, ਖੜੋਤਾ ਹੈ, ਇਹਦੇ ਥੱਲੇ ਤੁਸੀਂ ਵੇਖੋ ਛਾਂ ਹੈ। ਛਾਂ ਆਪ ਲੇਕਿਨ ਧੁੱਪ ਵਿੱਚ ਸੜ ਰਿਹਾ। ਆਏ ਹਾਏ ਹਾਏ, ਔਰ ਲੋਕਾਂ ਨੂੰ ਛਾਂ ਦੇ ਰਿਹਾ। ਕੀ ਬਾਤ। ਸਾਰੀ ਧੁੱਪ ਆਪਣੇ ਸੀਨੇ ਤੇ ਜਰਦਾ ਹੈ, ਹੂੰ, ਲੇਕਿਨ ਤੁਹਾਨੂੰ ਛਾਂ ਦਿੰਦਾ ਹੈ। ਤੁਹਾਨੂੰ ਇਨਸਾਨ ਨੂੰ ਵੀ ਇੰਜ ਦਾ ਹੋਣਾ ਚਾਹੀਦਾ। ਸਾਰੇ ਦੁੱਖ ਜਰੇ ਲੋਕਾਂ ਦੇ, ਲੋਕਾਂ ਵਾਸਤੇ ਛਾਂ ਬਣਿਆ ਰਹੇ ਬੰਦਾ ਹੈ। ਕੀ ਬਾਤ ਹੈ। ਚਲੋ ਜੀ, ਅੱਗੇ ਵੇਖੀਏ ਹੁਣ ਟੋਲ ਕਿੱਥੇ ਹੈ। ਉਹ ਸਾਹਮਣੇ ਟੋਲ ਆ ਗਿਆ ਜੀ। ਟੋਲ ਵੀ ਆ ਗਿਆ ਆਪਣਾ। ਚਲੋ ਜੀ। ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ, ਖਿਆਲਾਂ 'ਚ ਉਤਰੇ ਮੀਨਾਰਾਂ ਦੀ ਉਸਤਤ। ਲਓ ਜੀ, ਪਹੁੰਚ ਗਏ ਆਪਾਂ ਮਿੱਤਰਾਂ ਦੀ ਮੋਟਰ ਤੇ। ਆ ਵੇਖੋ ਮੰਜਾ ਰੱਖਿਆ। ਆਏ ਹਾਏ ਹਾਏ, ਇੱਥੇ ਬਹਿ ਕੇ ਜਿਹੜੀ ਹਵਾ ਆ ਰਹੀ, ਹੁਣ ਹਵਾ ਵੀ ਚੱਲ ਪਈ ਹੈ ਮੇਰੇ ਆਉਣ ਦੀ ਖੁਸ਼ੀ 'ਚ। ਤੇ ਇਹ ਹੈ ਮਿੱਤਰਾਂ ਦੀ ਮੋਟਰ। ਤੇ ਜਿਹੜਾ ਇਹ ਪੀਟਰ ਤੇ ਨਹੀਂ ਚੱਲ ਰਹੀ, ਇਹ ਚੱਲ ਰਹੀ ਹੈ ਸੋਲਰ ਤੇ। ਉਹ ਉਧਰ ਰੱਖੀਆਂ ਹੋਈਆਂ ਪਲੇਟਾਂ, ਤਾਰ ਜਿਹੜੀ ਆ ਰਹੀ ਹੈ ਨਾ, ਇਹ ਪਲੇਟਾਂ ਤੋਂ ਆ ਰਹੀ ਹੈ। ਤੇ ਕਿਆ ਸਕੂਨ ਹੈ। ਆਏ ਹਾਏ ਹਾਏ ਹਾਏ। ਤੇ ਹੁਣ ਜਿਹੜਾ ਟੁੱਟੀਆਂ ਵੀ ਲਾ ਲਈਏ 4, ਤੇ ਥੋੜਾ ਜਿਹਾ ਸਮੇਂ ਨੂੰ ਜਿਹੜਾ ਇਸ ਸਮੇਂ ਨੂੰ ਜਿਹੜਾ ਇੰਜੋਏ ਕਰ ਲਈਏ, ਜੀ ਲਈਏ ਇਸ ਸਮੇਂ ਨੂੰ। ਤੇ ਬੜਾ ਮਾਹੌਲ ਫਿਰ ਇੱਥੇ ਜਿਹੜਾ ਬਹਿ ਕੇ ਜਿਹੜਾ ਅੰਬਾਂ ਦੇ ਨਜ਼ਾਰੇ ਲਵਾਂਗੇ। ਇਹ ਸਾਰੀ ਆਪਣੇ ਯਾਰ ਦੀ ਪੈਲੀ ਹੈ ਪਰੇ ਤਿੱਕਰ।
ਬੱਚੇ ਆ ਰਹੇ ਨੇ ਭੱਜੇ ਭੱਜੇ, ਪਤਾ ਨਹੀਂ ਟੁੱਬੀ ਲਾਣ ਆ ਰਹੇ ਨੇ। ਦੇਖਦੇ ਹਾਂ ਇਹਨਾਂ ਕੋਲੋਂ। ਬੇਟਾ ਨਾਨ ਆਏ ਜੇ, ਨਾਨ ਆਏ ਜੇ ਹੈਂ? ਆ ਜਾ ਆ ਜਾ ਆ ਜਾ। ਕਿੱਥੋਂ ਆਇਆ ਹੈ? ਕਿੱਥੋਂ ਆਇਆ ਹੈ? ਅੱਕਾਂ ਵਾਲੀ ਤੋਂ। ਇਹ ਵੀ ਅੱਕਾਂ ਵਾਲੀ ਏ। ਨਹਾਣ ਆਇਆ ਹੈ? ਗਰਮੀ ਲੱਗ ਰਹੀ ਸੀ। ਆ ਪੱਤੇ ਕਿਉਂ ਖਾਈ ਜਾਂਦਾ? ਭੁੱਖ ਲੱਗੀ ਏ? ਟਿਫਨ ਤੋਂ ਹੱਥ 'ਚ ਪੜਿਆ ਏ, ਰੋਟੀ ਦੇਣ ਆਇਆ ਸੀ ਅੱਬੇ ਨੂੰ ਹੈਂ? ਪੱਤੇ ਤਾਂ ਨਾ ਖਾ, ਕੱਢ ਦੇ ਪੱਤੇ। ਚੱਲ ਨਹਾਣਾ ਹੀ ਹੁਣ ਹੈਂ? ਗਰਮੀ ਲੱਗਦੀ? ਚੱਲ ਲਾ ਟੁੱਬੀ। ਆਈ ਮੈਸੀ, ਆਈ ਮੈਸੀ ਝੋਟਾ, ਆਈ ਮੈਸੀ ਝੋਟਾ। ਇਹ ਪਾਣੀ ਪੂਣੀ ਭਰਨ ਆਏ ਨੇ ਮੇਰੇ ਖਿਆਲ ਟੂਬਲ ਤੋਂ। ਨਾਲ ਜਿਹੜਾ ਨਾ ਪਨੀਰੀ ਢੱਕੀ, ਮੈਂ ਕਿਹਾ ਪਨੀਰੀ ਲਾ ਰਹੇ ਨੇ, ਮੂੰਗੀ ਲਾ ਰਹੇ ਨੇ। ਠੰਡਾ ਹੋ ਗਿਆ ਹੋਰ? ਠੰਡਾ ਹੋ ਗਿਆ ਹੈਂ? ਚੱਲ ਟੁੱਬੀ ਲਾ ਕੇ ਦਿਖਾ। ਆ ਤੇਰੀ ਨਹਾ ਰਹੇ ਆ ਪੂਰਾ, ਜਿਹੜਾ ਨਾ ਇੰਜੋਏ ਕਰ ਰਹੇ ਆ ਚੋਟੀ ਦਾ। ਤੇ ਸਾਡੇ ਦੋਸਤ ਹੋਰ ਆ ਗਏ ਨੇ, ਹਾਜੀ ਸਾਹਿਬ ਆ ਗਏ ਨੇ। ਹਾਜੀ ਸਾਹਿਬ ਕੀ ਹਾਲ ਹੈ? ਠੀਕ ਹੋ ਜੀ? ਸਿਹਤ ਠੀਕ ਹੈ ਜੀ? ਲੱਗ ਗਿਆ ਉਹ। ਹੁਣ ਆਪਾਂ ਰੇਸ ਲਾਉਣੀ ਹੈ। ਕਿਹੜੀ? ਇਹ ਗੇਮ ਖੇਡਣੀ ਹੈ। ਕਿਹੜੀ? ਅਸੀਂ ਦੋਵਾਂ ਨੇ ਜਾਣਾ ਜੀ ਪਾਣੀ ਦੇ ਵਿੱਚ। ਜਿਹੜਾ ਬਾਅਦ 'ਚ ਬਾਹਰ ਆਇਆ ਉਹ ਜਿੱਤੇਗਾ। ਇਹ ਤੋਂ ਪਤਾ ਲੱਗੇਗਾ ਕਿਹਦਾ ਸਾਹ ਬਹੁਤਾ ਵਾ। ਲਾਈਏ ਜੀ 1 ਮਿੰਟ ਜੀ। ਲਓ ਜੀ ਗੇਮ ਹੋਣ ਲੱਗੀ ਆ ਸਟਾਰਟ। ਤੂੰ ਇਸ ਸਾਈਡ ਤੇ ਰਹਿਣਾ ਤੇ ਮੈਂ ਇੱਧਰ। ਠੀਕ ਹੈ ਜੀ। ਮੈਂ ਤੇ ਜੋਈਆ ਜਾਵਾਂਗੇ ਜੀ ਪਾਣੀ ਦੇ ਵਿੱਚ, ਤੇ ਤੁਸੀਂ ਫੈਸਲਾ ਕਰਨਾ ਹੈ ਵੀ ਕਿਹੜਾ ਬੰਦਾ ਬਾਅਦ 'ਚ ਬਾਹਰ ਆਉਂਦਾ। ਉਹ ਬੰਦਾ ਜਿੱਤੇਗਾ ਜਿਹੜਾ ਬੰਦਾ ਬਾਅਦ 'ਚ ਉੱਤੇ ਆਇਆ। ਠੀਕ ਹੈ ਜੀ? ਓਕੇ। ਹਾਂਜੀ ਗੋ ਤੇ 1 2 3 ਗੋ ਕਹਿਣਾ। ਠੀਕ ਆ? 1 2 3 ਗੋ। ਬੜਾ ਸਾਹ ਯਾਰ ਬੰਦੇ ਦਾ, ਬੜਾ ਸਾਹ ਯਾਰ ਤੇਰਾ। ਉਹੀ ਜੋਈਆ ਜਿੱਤ ਗਿਆ ਆਪਣੇ ਤੋਂ। ਵੈਸੇ ਅੱਗੇ ਪਿੱਛੇ ਮੈਂ ਜਿੱਤ ਜਾਂਦਾ ਉਹਨਾਂ ਲੋਕਾਂ ਤੋਂ, ਤੇ ਅੱਜ ਪਤਾ ਨਹੀਂ ਕਿਉਂ ਸਾਹ ਥੋੜਾ ਪਿਆ ਮੇਰੇ ਕੋਲ। ਕੋਈ ਗੱਲ ਨਹੀਂ, ਸਾਹ ਹੋਣਾ ਚਾਹੀਦਾ। ਸਾਹ ਵਿੱਚ ਸਾਹ ਕੋਈ ਨਹੀਂ ਤੇਰੇ ਯਾਰ। ਅੱਛਾ ਯਾਰ, ਉਹ ਨਹਾਉਂਦੇ ਨਹਾਉਂਦੇ ਪਏ ਨਾ, ਸਾਹ ਥੋੜਾ ਜਿਹਾ ਉਖੜਿਆ ਫੁਕੜਿਆ ਹੋਇਆ ਵਾ। ਕੌਡੀ ਖੇਡੀ ਨਾ ਮੈਂ। ਓਏ ਹੋਏ ਹੋਏ ਹੋਏ। ਜੀ ਹੁਣ ਤੁਹਾਨੂੰ ਨਾ ਇਹ ਗਾਣਾ ਸੁਣਾ ਦਿੰਨੇ ਆ। ਇੱਕ ਗਾਣਾ ਵਾ ਜਿਹੜਾ ਨਾ ਸਮਝ ਲਓ ਕਿ ਅਮਰ ਹੋਇਆ ਪੰਜਾਬ ਦਾ ਗਾਣਾ। ਜਿੱਥੇ ਵੀ ਪੰਜਾਬ ਦੇ ਸਕੂਨ ਦੀ ਗੱਲ ਆਉਂਦੀ ਆ, ਉੱਥੇ ਉਹ ਗਾਣਾ ਲਾਜ਼ਮੀ ਯਾਦ ਆਉਂਦਾ। ਤੇ ਸੱਜਣ ਅਦੀਬ ਭਾਈ ਦਾ ਗਾਣਾ ਵਾ, ਤੁਹਾਨੂੰ ਪਤਾ ਤੇ ਲੱਗ ਹੀ ਗਿਆ ਹੋਣਾ। ਫਿਰ ਵੀ ਤੁਹਾਨੂੰ ਜਿਹੜਾ ਨਾ 4 ਲਾਈਨਾਂ ਸਾਂਝੀਆਂ ਕਰ ਦਿੰਨੇ ਆ। ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ, ਨਲਕਿਆਂ ਦਾ ਪਾਣੀ ਇੱਥੇ ਸੌ ਜਾਂਦਾ ਰਾਤਾਂ ਨੂੰ। ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ ਕੁੜੇ, ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਆਵਾਜ਼ ਕੁੜੇ। ਇੱਕ ਗੱਲ ਤੈਨੂੰ ਹੋਰ ਜ਼ਰੂਰੀ ਦੱਸਦੇ ਆ ਪਿੰਡਾਂ ਦੀ, ਸਾਡੇ ਇੱਥੇ ਟੌਰ ਹੁੰਦੀ ਐ ਅੱਖਾਂ ਵਿੱਚ ਰਿੰਡਾਂ ਦੀ। ਗੋਰਾ ਰੰਗ ਹੱਥ ਚੋਂ ਕਿਰਜੂ ਕਿਰਦੀ ਜਿਵੇਂ ਰੇਤ ਕੁੜੇ। ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ, ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ। ਵਾਹ ਵਾਹ।
ਵਾਹ 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 ਪਈਆਂ ਨੂੰ ਕਿੰਨੇ ਅੰਬ ਨੇ 6-7 ਹੋਣਗੇ ਮਾਸ਼ਾਅੱਲਾ 3 ਸੀ ਠੀਕ ਹੈ ਲਓ ਜੀ ਅੰਬ ਵੀ ਨਾਲ ਸਵਾਦ ਲੈ ਲਈ ਅੰਬਾਂ ਦਾ ਵੀ ਜਈਆ ਜੀ ਲਵ ਯੂ ਥੈਂਕ ਯੂ ਆਹਾ क्या मीठे आम है आया आया भा पानी लेना ਇਹ ਕੀਤਾ ਹੀ ਮੈਂ ਨਹੀਂ ਜਾਂਦਾ ਇਹ ਕੀ ਆ ਓਏ ਹੋਏ ਮੈਂ ਨਹੀਂ ਜਾਂਦਾ ਕਿੱਥੇ ਲੈ ਕੇ ਆਇਆ ਜੰਮੂ ਸਹੀ ਦੱਸੀ ਕਿੱਥੇ ਲੈ ਕੇ ਜੰਮੂ ਖਲੋਤਾ ਏ ਉੱਥੋਂ ਇਹਨਾਂ ਲਾਏ ਨਹੀਂ ਤੇਰੇ ਜੰਮੂ ਤੋਂ ਸਾਰਾ ਜੰਮੂ ਤਬਾਹ ਕਰਦੇ ਆ ਗਏ ਨਹੀਂ ਚੱਲ ਇਹ ਨਾ ਹਿੱਸੇ ਵੰਡ ਲੈਨੇ ਆਪਾਂ ਨਹੀਂ ਇੱਕ ਛਾਪਰ ਇਹਨਾਂ ਕੋਲ ਹੈਗਾ ਏ ਅੱਛਾ ਮੋੜ ਅੱਧੇ ਅੱਧੇ ਹੋ ਗਏ ਨੇ ਲੈ ਜਾਓ ਇੱਕ ਛਾਪਰ ਅੱਧਾ ਅੱਧਾ ਕਰ ਲਓ ਠੀਕ ਹੈ ਨਹੀਂ ਇਹ ਦੇਉਣਾ ਨਹੀਂ ਪਤਾ ਹੈ ਮਹਿਮਾਨ ਆਏ ਨੇ ਚੱਲ ਲੈ ਜਾ ਲੈ ਲਓ ਜੀ ਮਹਿਮਾਨ ਆਂਦੇ ਜਾਂਦੇ ਪਏ ਨੇ ਨਵੇਂ ਮਹਿਮਾਨ ਆ ਗਏ ਨੇ 2 ਜੰਮੂ ਲੈ ਕੇ ਸਾਡੇ ਵਾਸਤੇ ਸਾਨੂੰ ਵੀ ਖਵਾਣੇ ਆ ਨਾ ਜੰਮੂ ਥੋੜੇ ਜਿਹੇ ਬਸ ਠੀਕ ਹੈ ਤੇ ਹੁਣ ਨਾ ਫੋਟੋ ਛਕਵਾ ਲਈਏ ਯਾਰ ਇੱਕ ਹੈ ਸੋਹਣੀਆਂ ਜੀਆਂ 3-4 ਨਾ ਥੰਬਨੇਲ ਵਾਸਤੇ ਇਹਨੂੰ ਫੜਾਣੇ ਆ ਮੋਬਾਈਲ ਲੈ ਵੀ ਦੋਸਤਾ ਆ ਕਿੱਦਾਂ ਨਹੀਂ ਰਹੀ ਓਏ ਵੀਡੀਓ ਬਣਦੀ ਪਈ ਆ ਆ ਤਸਵੀਰਾਂ ਬਣਾਈਆਂ ਆ ਵੀਡੀਓ ਬਣਦੀ ਪਈ ਆ ਲੋ ਜੀ ਨਹਾ ਕੇ ਆਏ ਹਾਏ ਅੰਬਾਂ ਦੇ ਨਜ਼ਾਰੇ ਲੈ ਕੇ ਟੂਲ ਦੇ ਨਜ਼ਾਰੇ ਲੈ ਕੇ ਸਕੂਨ ਲੈ ਕੇ ਹੁਣ ਜਿਹੜਾ ਵਾਪਸ ਨਿਕਲ ਰਹੇ ਆ ਹੁਣ ਚੱਲਦੇ ਆ ਆਪਣੇ ਯਾਰ ਦਾ ਥੋੜਾ ਜਿਹਾ ਪਿੰਡ ਵਿਜ਼ਿਟ ਕਰਦੇ ਨਾਲੇ ਪਿੰਡ ਦੇ ਲੋਕਲ ਲੋਕਾਂ ਨਾਲ ਦੁਆ ਸਲਾਮ ਕਰਦੇ ਆ ਲੋ ਜੀ ਇਹ ਜੋਈਏ ਦੇ ਪਿੰਡ ਦਾ ਬਾਹਰ ਦਾ ਵਿਊ ਆ ਬਾਹਰਲੀ ਸਾਈਡ ਦਾ ਹੈ ਇਹ ਸਭ ਹੈ ਸੱਤ ਕਿੱਥੇ ਲੱਗਦੀ ਹੁੰਦੀ ਸੀ ਜੀ ਸੱਤ ਇੱਥੇ ਲੱਗਦੀ ਨਹੀਂ ਤੇ ਪੰਪ ਅੱਛਾ ਇੱਥੇ ਵੀ ਸੀ ਆ ਜਿਹੜਾ ਸਾਹਮਣੇ ਨਾ ਜਿੱਥੇ ਤੁਹਾਨੂੰ ਮੈਂ ਵਿਖਾਵਾਂਗਾ ਇੱਥੇ ਗੁਰਦੁਆਰਾ ਹੁੰਦਾ ਸੀ ਅੱਛਾ ਹਾਂ ਮਾਂ ਜੀ ਆਈਆਂ ਨਾ ਉਦੋਂ ਮੈਂ ਤਾਂ ਨਹੀਂ ਵੇਖਿਆ ਹੂੰ ਸਾਡੇ ਬਜ਼ੁਰਗ ਵੀ ਦੱਸਦੇ ਨੇ ਉਹਨਾਂ ਨੇ ਦੱਸਿਆ ਹੋਣਾ ਹਨਾ ਵੀ ਇੱਥੇ ਹੁੰਦਾ ਸੀ ਹਾਂ ਇੱਥੇ ਗੁਰਦੁਆਰਾ ਹੁੰਦਾ ਸੀ ਪਹਿਲਾਂ ਜੰਜ ਘਰ ਹੁੰਦਾ ਸੀ ਅੱਛਾ ਜੰਜ ਘਰ ਸਾਹਮਣੇ ਨੀਲਾ ਗੇਟ ਹੈ ਜਿਹੜਾ ਨੀਲਾ ਗੇਟ ਹਾਂ ਹਾਂ ਇਹ ਘਰ ਦੇ ਚੱਗੇ ਕਹਿੰਦੇ ਸਨ ਇੱਥੇ ਗੁਰਦੁਆਰਾ ਹੁੰਦਾ ਸੀ ਇਹ ਜਿੱਦਾਂ ਕੰਧ ਨਹੀਂ ਆ ਰਹੀ ਨਾਲ ਐਵੇਂ ਨਾਨਕਿਆਂ ਦੇ ਪਿੰਡ ਦਾ ਕੱਚੀਆਂ ਨੇ ਪ੍ਰੀਤਾਂ ਸੱਚੀਆਂ ਨੇ ਐਵੇਂ ਸਾਡੇ ਨਾਨਕਿਆਂ ਦੇ ਪਹਿਲਾਂ ਕੱਚੀਆਂ ਕੰਧਾਂ ਹੁੰਦੀਆਂ ਸੀ ਹੁਣ ਤੇ ਉਦੋਂ ਨਾ ਘਰ ਕੱਚੇ ਹੁੰਦੇ ਸਨ ਲੇਕਿਨ ਲੋਕ ਸੱਚੇ ਹੁੰਦੇ ਸਨ ਆਏ ਰਿਸ਼ਤੇ ਪੱਕੇ ਹੁੰਦੇ ਸੀ ਹੈਨਾ ਘਰ ਪੱਕੇ ਘਰ ਕੱਚੇ ਲੋਕ ਸੱਚੇ ਰਿਸ਼ਤੇ ਕੱਚੇ ਹੋ ਗਏ ਆਹ ਆਂਦਾ ਹੀ ਪੱਕੇ ਹੋ ਗਏ ਉਹ ਆਂਦਾ ਹੀ 385 ਆਹ ਆਂਦਾ ਹੀ ਅੱਛਾ ਮੈਸੀ ਫਰਗੂਸਨ 240 ਉਹ ਬਸਤੀ ਅੱਖਾਂ ਵਾਲੀ ਲਿਖਿਆ ਹੋਇਆ ਹਾਂ ਇਹ ਬੜਾ ਪਿੰਡ ਬਸਤੀ ਅੱਖਾਂ ਵਾਲੀ ਮੈਂ ਇੱਕ ਬੰਦਾ ਖਾਣਾ ਜਿਹਦੇ ਕੋਲ ਰਿਕਾਰਡ ਹੈ ਉਹ 3 ਟਾਈਮ ਰੋਟੀ ਖਾਂਦਾ ਹੈ ਤੇ ਹਰ ਟਾਈਮ ਦੇ 3 ਰੋਟੀਆਂ ਖਾਂਦਾ ਹੈ 3 ਰੋਟੀਆਂ ਯਾਨੀ ਕਿ 9 ਰੋਟੀਆਂ ਪੂਰੀਆਂ ਉਹਨੇ ਦਿਨ ਦੇ ਵਿੱਚ ਕਰਨੀਆਂ ਹੁੰਦੀਆਂ ਨੇ 10 ਵੀ ਖਾ ਲੈਂਦਾ ਬੰਦਾ ਮੈਨੂੰ ਲੱਗ ਹੀ ਰਿਹਾ ਇਹ ਮੇਰਾ ਯਾਰ ਹੈ ਆ ਭਲਵਾਨ ਆਇਆ ਯਾਰ ਮੇਰਾ ਯਾਰ ਸ਼ਰਮਾ ਆ ਗਿਆ ਓਏ ਇਹ ਤੇ ਉਹਦੇ ਵਰਗਾ ਲੱਗਦਾ ਉਹ ਜਿਹੜਾ ਕਾਮੇਡੀ ਨਹੀਂ ਆਪਾਂ ਦੇਖਦੇ ਹੁੰਦੇ ਜਿਹਦੀ ਆਪਾਂ ਕੱਲ ਹੀ ਗੱਲ ਕਰਦੇ ਸੀ ਉਹੀ ਹੈ ਕਾਮੇਡੀ ਵੀਡੀਓ ਬਣਾਉਂਦਾ ਗੋਗਾ ਗੋਗਾ 222 ਆ ਗੋਗੇ ਆ ਯਾਰ ਇੱਧਰ ਤੇ ਵੇਖ ਗੋਗੇ ਕੀ ਹਾਲ ਹੈ ਰੋਟੀਆਂ ਕਿਉਂ ਖਾਣਾ ਡੱਡ ਉਹਦੇ ਵਰਗੇ ਲੱਗਦਾ ਹੀ ਨਾ ਗੋਲੂ ਜਿਹਾ ਇਹ ਕੰਧਾਂ ਕਿੰਨੀਆਂ ਪੁਰਾਣੀਆਂ ਵਾਲੀਆਂ ਇਹ ਕਾਫੀ ਪੁਰਾਣੀਆਂ ਜੀ ਪਾਰਟੀਸ਼ਨ ਟਾਈਮ ਇਹ ਇੱਥੇ ਨਾ ਜੰਜ ਘਰ ਹੁੰਦਾ ਸੀ ਸਰਦਾਰ ਅੱਛਾ ਹਾਂਜੀ ਜੰਜ ਘਰ ਸਾਰੇ ਪਿੰਡ ਦੇ ਇੱਥੇ ਵਿਆਹ ਵਿਊ ਕਰਦੇ ਸੀ ਹਾਂ ਇਹ ਆ ਗਈ ਆਪਣੀ ਗਲੀ
ਹੁਣ ਤੂੰ ਜਿਹੜਾ ਮੈਨੂੰ ਉਹ ਚਵਾਰੇ ਬਾਰੇ ਦੱਸਣਾ ਜਿਹਦੇ ਤੂੰ ਬਚਪਨ 'ਚ ਜਾਂਦਾ ਹੁੰਦਾ ਸੀ। ਹਾਂਜੀ ਇਹ ਸਰ ਜਿਹੜੀ ਗਲੀ 'ਚ ਆਪਾਂ ਜਾ ਰਹੇ ਹਾਂ ਨਾ ਜੀ, ਇੱਥੇ ਬਹੁਤ ਵੱਡਾ ਚੁਬਾਰਾ ਸੀ ਸਰਦਾਰ ਵਰਿਆਮ ਸਿੰਘ ਦਾ। ਕਿਹੜੀ ਸਰਦਾਰ side ਤੇ? ਵਰਿਆਮ ਸਿੰਘ ਕੈੜਾ ਉਹਨੂੰ ਸੱਦੇ ਸਨ, ਸਮਰਾ ਫੈਮਿਲੀ ਦੇ ਸਨ, ਸਮਰਾ ਜੱਟ। ਅੱਛਾ ਅੱਛਾ। ਉਹਨਾਂ ਨੇ ਆ ਕੇ ਇੱਥੇ ਇਸ ਪਿੰਡ ਨੂੰ ਵਸਾਇਆ, ਬੜਾ ਵੱਡਾ ਘਰ ਬਣਾਇਆ। ਇਹ ਉਹਨਾਂ ਦਾ ਬੇਸਿਕਲੀ ਆਬਾਈ ਪਿੰਡ ਹੈ। ਤੇ ਅੱਗੇ ਤੁਹਾਨੂੰ ਘਰ ਵਿਖਾਣਾ ਜਿਹੜਾ ਪੂਰਾ ਚੁਬਾਰਾ ਹੁੰਦਾ ਸੀ, ਹੁਣ ਤਾਂ ਡਿਮੋਲਿਸ਼ ਹੋ ਗਿਆ। ਬੜਾ ਵੱਡਾ ਦਰਵਾਜ਼ਾ ਹੁੰਦਾ ਸੀ, ਅੱਛਾ। ਖੂਹੀ ਹੁੰਦੀ ਸੀ ਸਾਹਮਣੇ, ਅਸੀਂ ਸਾਰਾ ਵੇਖੀ, ਪਲਟੀ ਜੀ ਹੁੰਦੀ ਸੀ। ਤੇਰੀਆਂ ਅੱਖਾਂ ਦੇ ਸਾਹਮਣੇ ਹੀ ਫਿਰ ਚੇਂਜ ਹੋਇਆ ਮਾਹੌਲ ਅੱਖਾਂ ਦੇ ਹੈ। ਸਾਹਮਣੇ ਚੇਂਜ ਹੋ ਗਿਆ। ਇਹ ਸਾਰਾ ਘਰ ਪਾ ਜੀ ਜਿਹੜਾ ਤੁਸੀਂ ਵੇਖ ਰਹੇ ਹੋ, ਇਹ ਸਾਰਾ ਉਹਨਾਂ ਪਰਾਂ ਤੱਕ ਤੋਂ ਚੁਬਾਰਾ ਹੀ ਚੁਬਾਰਾ। ਓਕੇ। ਬਾਅਦ ਦੇ ਫਿਰ ਗਲੀ ਦੀ ਐਂਡ ਤੱਕ ਹੈ। ਡਿਮੋਲਿਸ਼ ਕਰ ਦਿੱਤਾ। ਹਾਂਜੀ ਉਹ ਸਕੂਨੇ ਤੋਂ ਲੈ ਕੇ ਆਈ ਅਗਾਂਹ ਤੱਕ ਉਹ ਅਗਾਂਹ ਅਸੀਂ ਬੜੇ ਵੱਡੇ ਘਰ ਹੁੰਦੇ ਸੀ। ਬੜਾ ਵੱਡਾ ਘਰ, ਬੜਾ ਵੱਡਾ ਕਿਆ ਬਾਤ। ਪਿੰਡ ਤਾਂ ਅਸੀਂ ਥੋੜਾ ਜਿਹਾ ਵਿਜ਼ਿਟ ਕੀਤਾ ਹੈ, ਪਰ ਲੋਕ ਆ ਜਿਹੜੇ, ਕਿਉਂਕਿ ਗਰਮੀ ਬਹੁਤ ਆ, ਲੋਕ ਅੰਦਰਾਂ 'ਚ ਵੜੇ ਆ, ਬੈਠਕਾਂ 'ਚ, ਆਪਣੇ ਬਰਾਂਦਿਆਂ 'ਚ, ਅੰਦਰਾਂ 'ਚ ਵੜ ਕੇ ਨਾ ਜਿਹੜਾ ਥੋੜੇ ਹਿਜ਼ੀ ਹੋਏ ਆ ਗਰਮੀ ਦਾ ਕਰਕੇ। ਤੇ ਇੱਕ ਵਾਰੀ ਅਸੀਂ ਆ ਗਏ ਆ ਹਵੇਲੀ, ਤੇ ਹੁਣ ਫਿਰ ਦੁਬਾਰਾ ਨਿਕਲਦੇ ਆ ਕੁਝ ਦੇਰ ਤੱਕ, ਫਿਰ ਲੋਕਾਂ ਨਾਲ ਗੱਲ ਕਰਦੇ, ਕੋਈ ਠੰਡਾ ਹੁੰਦਾ ਮਾੜਾ ਜਿਹਾ। ਹੈਂ ਡਰਦਾ ਸੀ ਇਹਦੇ ਤੋਂ? ਹੈਂ ਕੀ ਤੈਨੂੰ ਲੱਗਦਾ ਸੀ ਵੀ ਇਹ ਪੈਸੇ ਖੋਲੂਗਾ ਤੇਰੇ ਕੋਲੋਂ? ਕਹਿੰਦਾ ਮੈਨੂੰ ਲੱਗਦਾ ਸੀ ਪੈਸੇ ਖੋਲੂਗਾ ਮੇਰੇ ਕੋਲੋਂ। ਕੀ ਚਾਲ ਉਤਾਂ ਚਾਲ ਲੈਂਦਾ, ਉਤਾਂ ਚਾਲ ਲੈਂਦਾ। ਲੋ ਜੀ ਨਿਕਲੇ, ਹੁਣ ਥੋੜਾ ਮਾਹੌਲ ਠੰਡਾ ਹੋਇਆ ਵਾ, ਤੇ ਜੋਈਆ ਪਿਆਨ ਲਿਆਇਆ ਮੈਨੂੰ ਬੋਤਲ ਇੱਥੋਂ। ਕਿਹੜੀ ਪੀਣੀ? ਸ਼ੁਦਾਨ ਪੀਣੀ? ਉਹ ਮਰਿੰਡੇ। ਮਰਿੰਡੇ? ਉਹ ਸ਼ੁਜ਼ਾਨ ਸਾਡਾ ਪਾਕਿਸਤਾਨ ਦਾ ਸ਼ੁਜ਼ਾਨ ਬੜਾ ਮਸ਼ਹੂਰ ਹੈ ਜੀ। ਆਏ ਹਾਏ ਹਾਏ ਹਾਏ। ਉਹ ਵੇਖੋ ਬਾਬੇ, ਬਾਬੇ ਵੇਖੋ ਸਾਡੇ ਬਾਬੇ, ਚਾਦਰਾਂ ਵਾਲੇ ਸਾਡੇ ਬਾਬੇ ਹੈ। ਜਈਏ ਤੂੰ ਮੈਨੂੰ ਭੀੜੀਆਂ ਗਲੀਆਂ ਵੀ ਦਿਖਾਣੀਆਂ, ਆਪਣੀਆਂ ਭੀੜੀਆਂ ਗਲੀਆਂ ਵੀ ਦਿਖਾਣੀਆਂ। ਹਾਂ ਉਹ ਆਪੋ ਸੇ ਗਈ ਚੱਲਾਂਗੇ, ਸੌੜੀ ਗਈ। ਇਹ ਗਲੀ ਜਾ ਕੇ ਅੱਗੇ ਸੌੜੀਆਂ ਗਲੀਆਂ ਆ ਜਾਂਦੀਆਂ। ਜਿਹੜੀ ਆ ਗਲੀ ਨਾ, ਇਹ ਸੱਤਾਂ ਦਰਵਾਜ਼ਿਆਂ ਦੀ ਗਲੀ ਵੱਜਦੀ ਹੈ। ਇਹ ਹੀ ਗਲੀ ਸੀ? ਸੱਤ ਭਰਾ ਰਹਿੰਦੇ ਸਨ ਸਰਦਾਰ। ਅੱਛਾ ਸੱਤ ਦਰਵਾਜ਼ੇ। ਚੱਲ ਨਾਲ ਦੱਸੇਗਾ ਨਾ, ਨਾਲ ਨਾਲ ਚਲੀਏ ਵੀ। ਆ ਸੱਤਾਂ ਦਰਵਾਜ਼ਿਆਂ ਦੀ ਗਲੀ ਆਈ ਜੀ, ਆ ਸਾਹਮਣੇ ਵਾਲੀ। ਅੱਛਾ ਸੱਤ ਭਰਾ ਰਹਿੰਦੇ ਆ ਸਰਦਾਰ। ਆ ਜਾ ਫਿਰ। ਲਓ ਜੀ। ਅੱਛਾ ਸਰ ਦਾ 7 ਦਰਵਾਜ਼ੇ ਆ, ਇੱਕ ਦਰਵਾਜ਼ਾ ਹਾਜੀ ਸਾਹਿਬ ਹੋਰਾਂ ਦਾ ਵੀ ਆ। ਅੱਛਾ ਮਾਸ਼ਾਅੱਲਾ। ਟੋਟਲ ਇਸ ਗਲੀ ਦੇ ਵਿੱਚ 7 ਦਰਵਾਜ਼ੇ ਆ ਤੇ 7 ਭਰਾ ਹੈ ਜਿਹੜੇ ਇੱਥੇ ਰਹਿੰਦੇ ਆ। ਇਹ ਸਰਦਾਰਾਂ ਦਾ ਪਿੰਡ ਆ, ਸਿੱਖਾਂ ਦਾ ਪਿੰਡ ਆ। ਮੇਰੇ ਕੋਲ 4-5 ਸਾਲ ਪਹਿਲੇ ਆਈ ਵੀ ਆਈ ਅੰਮਾ। ਅੱਛਾ। ਉਹਦਾ ਹੁਣ ਮੈਨੂੰ ਨਾਂ ਭੁੱਲਾ ਖੜਾ ਤੇ ਇੱਥੇ ਉਹਨੇ ਸਮਰਾਜ ਆਈ ਹੈ। ਹਾਂ ਬਿੰਦਰ ਸਮਰਾਜ ਜੀ, ਬਿੰਦਰ ਸਮਰਾਜ ਹੀ ਆਈਆਂ ਸਨ ਉਹਨਾਂ ਦੀ ਫੈਮਿਲੀ ਚੋਂ। ਹਾਂ ਹਾਂ ਅਮਾਨ ਉਹਨਾਂ ਦੀ ਜਿਹੜਾ ਵਰਿਆਮ ਸਿੰਘ ਸੀ ਉਹਦੀ ਪੋਤੀ ਸੀ। ਓਕੇ ਠੀਕ ਹੈ। ਇਹ ਮੁੜ ਪਿੰਡ ਬੜਾ ਪੁਰਾਣਾ ਹੈ ਸਾਡਾ। ਅਜੀ ਇੱਥੇ ਰਹਿੰਦੇ ਨੇ ਇਸ ਗਲੀ 'ਚ? ਹਾਂਜੀ ਹਾਂਜੀ। ਅੱਛਾ ਅੱਛਾ। ਬਾਬਾ ਜੀ ਤੇ ਉਮਰ ਬਾਬਾ ਹੋ ਗਈ ਹੋਣੀ ਇੱਥੇ, ਇੱਥੇ ਹੀ ਜਵਾਨੀ ਲੰਗੀ ਹੋਣੀ ਬਾਬਾ ਜੀ ਦੀ। ਹਾਂ ਹੋਰ ਕਿੱਥੇ ਲੰਘਣੀ ਇੱਥੇ। ਅੱਛਾ ਯਾਰ, ਹੋਰ ਜਵਾਨੀ ਸਾਡੀ ਕਿੱਥੇ ਲੰਘਣੀ। ਠੀਕ ਹੈ। ਬਾਬਾ ਘਰ ਹੁੰਦੇ ਸੀ ਪਹਿਲਾਂ ਪੁਰਾਣੇ ਹਨਾ ਪਿੰਡ 'ਚ ਬਾਬਾ ਜੀ? ਪਹਿਲੇ ਹੁੰਦੇ ਆ। ਇਹਨਾਂ ਦਾ ਜਿਹੜਾ ਇਹਨਾਂ ਦੇ ਉੱਤੇ ਵੀ ਚੁਬਾਰਾ ਹੈ, ਇਹਨਾਂ ਦੇ ਘਰ ਦੇ ਉੱਤੇ। ਅੱਛਾ ਹੈਗਾ ਨਾ ਭਲਾ, ਹੁਣ ਤਾਂ ਹੀ ਰਿਹਾ ਹੈ। ਉਹ ਚੁੰਡਾ ਜਿਹਾ ਸਾਡੇ ਮਨੇ ਖਾ ਵੀ ਆ ਲਈ ਚੁਬਾਰੇ ਹੈ। ਇਹ ਆ ਗਲੀ। ਸਿੱਖ ਸਰਦਾਰ ਜਿਹੜਾ ਨਾ ਜੀ ਚੁਬਾਰੇ ਪਾਉਂਦੇ ਆ। ਆਹ ਗਲੀ ਦੀ ਪੂਰੀ ਗਲੀ ਨੂੰ ਸੌੜੀ ਗਈ ਸਕਦੇ ਆ। ਚਲੋ ਫਿਰ ਇਧਰੋਂ ਦੇ ਚੱਲੀਏ ਬੰਦੀ। ਇਹ ਸਿੱਖਾਂ ਦੇ ਦੌਰ ਦੀਆਂ ਗਲੀਆਂ? ਇਹ ਅੰਮਾ ਜਿਹੜੀ ਆਈ ਸੀ ਨਾ, ਉਹਨੇ ਸਾਨੂੰ ਦੱਸਿਆ ਸੀ। ਓਕੇ। ਉਹਨੇ ਕਿਹਾ ਸੀ ਵੀ ਸੌੜੀ ਗਲੀ ਜਿਹੜੀ। ਵਾਹ। ਆਵੇ ਨਾ ਕਟਾਈਆਂ, ਹੁਣ ਇਦਾਂ ਕਟਾਈਆਂ ਨਹੀਂ ਕਰਦੇ ਵੇ ਨਾ, ਜਿਵੇਂ ਮੁੜੀ ਮੇਰੇ ਨਾਨਕਿਆਂ ਦੇ ਪਿੰਡ ਵੀ ਐਵੇਂ ਹੀ ਗਲੀਆਂ ਨੇ ਇਦਾਂ ਵੇ, ਕਿਵੇਂ ਗੋਲ ਗੋਲ ਘੁੰਮ ਰਹੀ ਐ ਨੂੰ। ਇਹ ਮਿਸਤਰੀ ਹੁਣ ਕਿੱਥੇ ਰਹੇ? ਕੀ ਬਾਤ ਹੈ, ਕਿੰਨੀਆਂ ਪਿਆਰੀਆਂ ਗਲੀਆਂ ਯਾਰ। ਇਹ ਸੌੜੀ ਗਲੀ, ਇਹਨੂੰ ਗਲੀ ਦਾ ਨਾਮ ਹੀ ਸੌੜੀ ਗਲੀ ਸੀ। ਹਾਂ ਚਲੋ ਜੀ, ਇੱਧਰੋਂ ਘੁੰਮ ਘੁਮਾ ਕੇ ਫਿਰ ਜੋਈਏ ਦੇ ਘਰ ਕੋਲੋਂ ਨਿਕਲੇ ਆਏ ਅਸੀਂ।
ਬੜੀਆਂ ਸੋਹਣੀਆਂ ਗਲੀਆਂ, ਬੜਾ ਸੋਹਣਾ ਪਿੰਡ, ਮਸਜਿਦ ਦਾ ਗਵੰਡੀ, ਬੜਾ ਸੋਹਣਾ ਪਿੰਡ ਆ ਤੇਰਾ। ਜੇ ਮੌਸਮ ਵਧੀਆ ਹੋਵੇ ਨਾ, ਹਾਂ ਮੌਸਮ ਸਰੋਂ ਕੇ ਇਹ ਨਾ ਮੈਦਾਨੀ ਇਲਾਕਾ, ਮਾੜਾ ਜਿਹਾ ਵੀ ਮੌਸਮ ਵਧੀਆ ਹੁੰਦੇ ਨਾ ਤੇ ਇਦਾਂ ਹੀ ਲੱਗਦਾ ਹੋਏ ਹੈ ਕਿਆ ਹੀ ਬਾਤ ਹੈ ਯਾਰ ਪਿੰਡ ਤੇ। ਮੈਦਾਨੀ ਇਲਾਕਾ ਤੇ ਇਹਦੇ ਨਾ ਸਰੀ ਜਦੋਂ ਗਰਮੀ ਹੁੰਦੀ ਫਿਰ ਗਰਮੀ ਵੀ ਵਾਹਵਾ ਹੁੰਦੀ ਹੈ ਨਾ। ਚਲੋ ਹਾਂ, ਕੀ ਕਰਦੇ ਪਏ ਜੀ? ਖੇਡਦੇ ਮੈਂ ਖੇਡਦੇ ਪਏ? ਕੀ ਖੇਡਦੇ ਪਏ ਜੀ? ਅਕਾ ਨਕਾ ਫੜਨ ਫੜਾਈ? ਹਾਏ ਲਓ ਜੀ, ਇਹ ਸੀ ਅੱਜ ਦੇ ਸ਼ੁਕਲ ਮੇਲੇ। ਨਹਾਤੇ ਆ, ਇੰਜੋਏ ਕੀਤਾ ਵਾ। ਕੱਪੜੇ ਮੇਰੇ ਗਿੱਲੇ ਹੋ ਗਏ ਸੀ ਇਸ ਲਈ ਉਹ ਮੈਂ ਸੁੱਕਣੇ ਪਾ ਦਿੱਤੇ, ਫਿਰ ਤੇ ਦੁਬਾਰਾ ਆ ਕਮੀਜ਼ ਪਾ ਲਿਆ। ਤੇ ਇਹ ਸੀ ਜੋਈਏ ਦਾ ਪਿੰਡ, ਇਹ ਸੀ ਪਿੰਡ ਦੇ ਸਵਾਦ। ਤੇ ਜੁੜੇ ਰਹੋ ਆਪਣੇ ਸਮੀ ਜੱਟ ਦੇ ਨਾਲ। ਇਸ ਵਲੌਗ 'ਚ ਤੁਸੀਂ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਵਲੌਗ 'ਚ। ਰੱਬ ਰੱਖਾ।